आओ जी आ गए यहाँ ते पूरा गा पा गए यहाँ। पंजाबी रेडियो यूएसए ते खासे चारे पासे। पंजाबी रेडियो यूएसए ते सारिਆਂ ਨੂੰ ਵੈਲਕਮ ਹੈ ਜੀ ਆਇਆਂ ਨੂੰ ਸਾਰਿਆਂ ਦਾ ਸਵਾਗਤ ਹੈ। ਅਸੀਂ ਆ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੇ ਲਈ। ਮੈਂ ਹਾਂ ਹਰਮਨਪ੍ਰੀਤ ਕੌਰ। ਮੈਂ ਤੁਹਾਡਾ ਵਨ ਐਂਡ ਓਨਲੀ ਵਰਲਡ ਵਾਈਡ ਫੇਮਸ ਸਾਰੇ ਦਿਲ 'ਚ ਵਸਣ ਵਾਲਾ ਕਹਿ ਲੋ ਕਿ ਮੈਂ ਉਹ ਹਾਂ ਜਿਹਨੂੰ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਕਿ ਸਾਡੇ ਦਿਲ ਦਾ ਸਟੈਂਟ ਹੈਗਾ ਜਿਹੜਾ ਤੇਰੀ ਬਲੋਕੇਜਾਂ ਦੂਰ ਕਰਦਾ। ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ ਬੁਰਾ। How are you ਤਾਇਆ ਸਿਆ? ਬਾਗੋ ਬਾਗ ਕੈਮੋ ਕੈਮ ਕੋਈ ਨਹੀਂ ਮੈਨੂੰ ਹੈਗਾ ਵਹਿਮ ਤੇਰੀ ਚਾਈ ਹੈਗੀ ਹੈ ਡੈਨ। ਆ ਕੀ ਗੱਲ ਹੋਈ ਤਾਇਆ? ਰਾਤ ਨੂੰ ਆ ਕੇ ਦੇਖੋ ਤੇ ਪੈਰ ਮੁੱਢੇ ਹੋ ਜਾਂਦੇ ਆ। ਆਂਦੀ ਹੀ ਸ਼ੁਰੂ ਹੋ ਗਿਆ। ਆਹੋ ਵਿੰਗੇ ਪੈਰ ਨਾਲ ਟੁੱਟਦੀ ਆ। ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਪੋਲੀਓ ਦੀ ਕਮੀ ਹੈ ਪਰ ਪੋਲੀਓ ਦੀ ਕਮੀ ਨਹੀਂ ਹੈ, ਪੋਲੀਓ ਹੋਇਆ ਡ੍ਰੌਪਸ ਦੀ ਕਮੀ ਹੈ। ਹਾਂ ਠੀਕ ਹੈ ਨਾ। ਪਰ ਜਦੋਂ ਮੈਂ ਰਾਤੀ ਨੂੰ ਚੁਲਦੇ ਵੇਖਿਆ ਬਾਲ ਖਲੇਰ ਕੇ ਕਰਦੇ ਹੋਏ ਮੈਂ ਕਿਹਾ ਨਹੀਂ ਇਹਨੂੰ ਕੋਈ ਜ਼ਹਿਰ ਰਿਐਕਟ ਕਰ ਗਿਆ। ਜ਼ਹਿਰ ਬਹੁਤ ਸਾਰਾ ਹੋਲਸੇਲ ਚ ਨਹੀਂ ਪ੍ਰੋਵਾਈਡ ਕਰਦੀ ਪਰ ਉਹ ਤਾਂ ਅੰਦਰ ਹੀ ਬਣਦਾ ਨਾ। ਨਹੀਂ ਅੱਜ ਕੱਲ ਥੋੜਾ ਇਹਨੇ ਪਲਾਂਟ ਵੀ ਲਾਏ ਨੇ ਆਪਣੇ ਅੰਦਰ। ਕੁਝ ਨਵੇਂ ਤਰ੍ਹਾਂ ਦੇ ਨਾ ਕੁਝ ਲੇਟੈਸਟ ਜ਼ਹਿਰ ਜਿਹੜੇ ਹੈਗੇ ਨਾ ਉਹ ਉਗਲ ਰਹੀ ਹੈ। ਉਹ ਲੱਗਦਾ ਕੋਈ ਰਿਐਕਟ ਕਰ ਗਿਆ ਪ੍ਰੋਸੈਸ ਦੇ ਵਿੱਚ। ਜਿਵੇਂ ਆ ਚਾਈਨਾ ਵਾਲੇ ਨੇ ਕਰੋਨਾ ਬਣਾਇਆ ਆਪਦੇ ਬੰਦੇ ਵੀ ਮਰੇ ਹੈਨਾ ਉਹ ਵਾਇਰਸ ਆਪ ਵੀ ਲੱਗਾ ਨਾ ਉਹਦਾ ਟਾਈ ਦਾ ਹਾਲ ਹੈਗਾ। ਅੱਜ ਕੱਲ ਪੈਰ ਵਿੰਗੇ ਕਰਕੇ ਟੁੱਟਦੀ ਹੈ। ਤੂੰ ਮੇਰਾ ਜਿਗਰਾ ਚੈੱਕ ਕਰ ਤਾਇਆ ਤੇਰੇ ਤੇ ਮੈਨੂੰ ਵੈਸੇ ਹੀ ਬੜਾ ਮਾਣ ਹੈ ਹੈਗਾ ਨਾ। ਦੇਖ ਤੈਨੂੰ ਮੈਂ ਦੱਸਦਾ ਹੋਇਆ ਕੀ ਹੈ। ਪੁੱਛ ਕੀ ਹੋਇਆ? ਵੈਰੀ ਗੁੱਡ ਵੈਰੀ ਨਾਈਸ ਕੁਐਸਚਨ ਮੈਨੂੰ ਅੱਛਾ ਲੱਗਾ। ਇਦਾਂ ਦੇ ਸਵਾਲ ਨਾ ਮੈਨੂੰ ਬੜੇ ਮੁਤਾਸ਼ਿਰ ਕਰਦੇ ਨੇ। ਮੁਤਾਸ਼ਿਰ ਨਹੀਂ ਹੁੰਦਾ ਇਟਸ ਮੁਤਾਸ਼ਿਰ। ਨਹੀਂ ਮੈਨੂੰ ਮੁਤਾਸ਼ਿਰ ਹੋ ਗਿਆ ਠੀਕ ਹੈ ਨਾ। ਹਾਂ ਅੱਛਾ ਸਵਾਲ ਪੁੱਛਿਆ ਮੈਂ ਜਵਾਬ ਦੋ। ਮੁਤਾਸ਼ਿਰ ਕੇ ਮੈਂ ਕਰਨ ਗਿਆ ਪੁੱਛਤਾ ਹੈ ਭਾਰਤ ਜਵਾਬ ਦੋ। ਮੁਤਾਸ਼ਿਰ ਪਹਿਲਾਂ ਐਕਸਪਲੇਨ ਕਰ ਲਾ। ਮੈਂ ਛੱਤ ਤੇ ਖੜਾ ਹੋ ਕੇ ਮੁਤਾਇਆ ਕਰ ਰਿਹਾ ਸੀਗਾ ਥੱਲੇ ਬੰਦਾ ਖੜਾ ਸੀਗਾ ਸਿਰ ਤੇ ਪੈ ਗਿਆ ਤਾਇਆ ਮੁਤਾਸ਼ਿਰ ਹੋ ਗਿਆ। ਸੜੀ ਗੱਲ ਕੀਤੀ। ਸੜੀ ਗੱਲ ਨਹੀਂ ਉਹਦੇ ਬਾਲ ਉਹਦੇ ਗਿੱਲੇ ਹੋ ਗਏ। ਤਾਈ ਤੇ ਮੈਂ ਕਿਉਂ ਆਵਾਂ? ਟਾਈ ਸੜਕ ਹੈ। ਨਹੀਂ ਤੂੰ ਗੱਲ ਕਰ ਰਿਹਾ ਸੀ ਤਾਈ ਬਾਰੇ। ਅੱਛਾ ਕੀ ਹੋਇਆ ਕਿ ਦੇਖ ਹੁਣ ਟਾਈ ਤੇਰੀ ਡੈਨ ਬਣ ਗਈ ਹੈ। ਅੱਛਾ ਤੇ ਚੁੜੇਲਾਂ ਵਾਲੀ ਹਰਕਤਾਂ ਵੀ ਕਰਦੀ ਪਈ ਹੈ। ਤੂੰ ਆਪੇ ਸੋਚ ਇੱਕ ਵਾਰੀ ਥਿੰਕ ਕਰ ਬਸ। ਮੈਂ ਸੋਚ ਲੈਣੀ ਤੂੰ ਇੰਨਾ ਕੰਬ ਕਿਉਂ? ਸੈਂਸੇਸ਼ਨਲ ਗੱਲ ਹੈ। ਅੱਛਾ ਤੂੰ ਸੋਚ ਕਿ ਤੂੰ ਰਾਤ ਨੂੰ 12 ਵਜੇ ਸੌਂ ਕੇ ਉੱਠੇ ਸਾਹਮਣੇ ਦੀਵਾਰ ਦੇ ਉੱਤੇ ਕੋਈ ਚੜੀ ਹੋਏ ਜਨਾਨੀ ਬਾਲ ਤੈਨੂੰ ਕਿੱਦਾਂ ਲੱਗੇਗਾ? ਮੈਂ 12 ਵਜੇ ਉੱਠੂਗੀ ਹੋਈ ਕਿਉਂ? ਨਹੀਂ ਵਿਆਹ ਖੁੱਲ ਜਾਂਦੀ ਬੰਦਾ ਸ਼ੁਸ਼ੂ ਕਰਨ ਚੱਲ ਜਾਂਦਾ। ਮੈਨੂੰ ਡਰ ਲੱਗੂਆ ਤਾਂ ਚੀਕਾਂ ਪੈ ਜਾਣਗੀਆਂ। ਤੇਰੀ ਤਾਈ ਕੱਲ ਰਾਤ ਨੂੰ ਏਦਾਂ ਹੀ ਨੁੱਕਰ ਦੀ ਦੀਵਾਰ ਤੇ ਚੜੀ ਹੋਈ ਮੈਂ ਛੀ ਨਹੀਂ ਕੀਤਾ। ਕਿਉਂ ਤਾਇਆ ਤੈਨੂੰ ਤਾਂ ਆਦਤ ਪੈ ਗਈ ਨਾ। ਨਹੀਂ ਚੁੜੇਲ ਵੇਖ ਕੇ ਤੇ ਕਿਸੇ ਦਾ ਵੀ ਜਾਨ ਨਿਕਲ ਜੇ ਪਰ ਮੈਂ ਕੋਈ ਰਿਐਕਟ ਨਹੀਂ ਕੀਤਾ। ਪੁੱਛ ਕਿਉਂ? ਦੇਖ ਚੜੀ ਸੀਗੀ ਦੀਵਾਰ ਤੇ ਮੇਰਾ ਕੰਮ ਕਰ ਗਈ। ਉਹ ਜਾਲੇ ਜਿਹੜੇ ਮਹਿਲ ਵਾਲੇ ਸੀਗੇ ਉਹਨੇ ਝਾੜੇ ਘੁਮਾ ਕੇ ਆਪ ਲਿਆ ਤੇ ਮੈਂ ਕਿਹਾ ਚਲੋ ਕੋਈ ਨਹੀਂ। ਮੈਂ ਕਿਹਾ ਚਲੋ ਭਾਵੇਂ ਹੋਏ ਡੈਨ ਭਾਵੇਂ ਹੋਏ ਚੁੜੇਲ ਹੈ ਨਾ ਭਾਵੇਂ ਹੋਏ ਚਾਵਾਂ ਮੇਰਾ ਕੰਮ ਸਾਡਾ ਪਿਆ ਚੱਲਣ ਦਿਓ। ਮੈਂ ਉਹ ਵੇਲੇ ਮੈਂ ਭੂਤਾਂ ਤੋਂ ਵੀ ਕੰਮ ਕਰਾ ਲੈਣਾ ਕਿੰਨਾ ਮੈਂ ਚਲਾਕ ਤਾਇਆ ਵਾਂ। ਹੈਲੋ ਡੈਟੀ ਹੈਲੋ ਕਿੱਦਾਂ ਠੀਕ ਆ? ਮੈਂ ਕਿਹਾ ਅੱਜ ਬੜਾ ਯੈਲੋ ਪਾਇਆ ਬੜਾ ਬਸੰਤ ਪੰਚਮੀ ਮਨਾ ਰਹੀ ਹੈ ਚੱਕਰ ਕੀ ਹੈ? ਹਾਲੇ ਥੋੜੀ ਦਾਇਆ ਹਾਲੇ ਤਾਂ ਟਾਈਮ ਆ ਤੇ ਹੁਣੇ ਪੀਲਾ ਕੱਟੋ ਪਾਇਆ ਵੈਸੇ ਹੀ ਮੈਨੂੰ ਲੱਗਾ ਤੇਰੀ ਡਿਊਟੀ ਲੱਗੀ ਹੈ ਸਕੂਲ ਬੱਸ ਦੇ ਵਿੱਚ। ਕਿਹੜੀ ਸਕੂਲ ਬੱਸ? ਉਹ ਪੀਲੀ ਹੁੰਦੀ ਨਾ। ਆ ਕਿਹੜੀ ਗੱਲ ਹੋਈ? ਕੀ ਹੁੰਦੀ ਹੈ? ਵੈਲਕਮ ਸਾਰਿਆਂ ਦਾ। ਮੈਂ ਕਿਹਾ ਜੀ ਆ ਗਏ ਆ ਗਾ ਪਾਨ ਠਾਠਾ ਕਰਾਂ। ਕਿੰਨੀ ਵਾਰੀ ਵੈਲਕਮ ਕਰੇਗਾ? ਮੇਰੀ ਮਰਜ਼ੀ ਮੇਰੀ ਮੌਜ ਮੈਂ ਜਿੰਨੀ ਵਾਰੀ ਮਰਜ਼ੀ ਕਰਾਂ। ਓਕੇ ਠੀਕ ਆ ਪਰ ਮੇਰੀ ਗੱਲ ਇਟ ਇਜ਼ ਲਿਸਨ ਟੂ ਮੀ ਫਰਸਟ ਇਟ ਇਜ਼ ਮਾਈ ਕਾਲ depends upon my mood how much time I want to welcome my lovely listeners। ਤੁਸੀਂ ਐਂ ਕਰੋ ਤਾਇਆ ਜੀ ਫਿਰ ਅੱਜ ਜਿੰਨੀ ਦੇਰ ਦਾ ਸ਼ੋਅ ਹੈ ਵੈਲਕਮ ਹੀ ਕਰੀ ਜਾਓ। ਵੈਲਕਮ ਯਾ तो हाथ से पास हो गया शुरू। वेलकम एक मिनट। हाँ वेलकम एक मिनट। किन्हू फोन कर रहा ताया? हेलो ताया पागल खाने बोल रहे हो? मेरा कंबल तो 2100 रुपया लेके आओ बंदा तेन मैं देना। ताया व्हाट इज दिस? 2100 ਦੇ ਕੰਬਲ ਵੈਲਕਮ ਕਮਾਈ ਕੀਤੀ ਹੈ। ਅੱਛਾ ਸੁਣ ਲਿਆ ਨਾ ਸਬੂਤ ਵੀ ਆ ਗਿਆ ਰਿਕਾਰਡ ਕਰ ਲਓ ਲੈ ਕੇ ਜਾਓ ਇਹਨੂੰ। ਹਾਂਜੀ ਓਕੇ ਗਾਣਾ ਲਾਓ ਚਲੋ। ਤਾਇਆ ਮੈਂ ਪਤਾ ਤੇਰੇ ਨਾਲ ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ। ਮੈਂ ਵੀ ਬਹੁਤ ਕਰਨੀਆਂ ਨੇ। ਮੈਂ ਵੀ ਪਹਿਲਾਂ ਮੈਂ ਕਰੂੰਗੀ। ਸਰਕਾਰ ਦੇ ਕਪੜਿਆਂ ਦਾ ਧਿਆਨ ਦੇਖੋ। ਕਿੱਲਾਂ ਚ ਵੀ ਕਪੜਾ
ਬੰਦਾ ਪੁੱਛੇ ਕਦੋਂ ਕਦ ਕਿਲ ਕੇ ਤੁਸੀਂ ਕਿਲ ਲਾਏ ਸੀ, ਕਿਲ ਤਾਂ ਚੱਜ ਲਾ ਲੈਂਦੇ। ਬਿਲਕੁਲ ਕਿਲ ਤੇ ਮੈਂ ਕਿਹਾ ਹਿੱਲ ਗਏ। ਹਾਂ, ਬੂਟਾਂ ਨਾਲ ਹੀ ਮਿੱਧ ਗਏ। ਬੂਟਾਂ ਨਾਲ ਮਿੱਧ ਤੇ ਹੈਗੇ। ਬੰਦਾ ਪੁੱਛੇ ਤੁਸੀਂ ਹੈ ਕਿਲ ਲਾਈ ਕਿ ਝੋਨਾ ਲਾਇਆ ਸੀ? ਪਤਾ ਨਹੀਂ ਤਾਇਆ, ਦੇਖ ਵੀ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਈ, ਲੋਕਾਂ ਦਾ ਪੈਸਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਉਹਨੂੰ ਵਰਤਦੇ ਹੋ। ਭਾਈ ਜੇ ਇੰਨਾ ਹੀ ਸ਼ੌਂਕ ਆ ਕੁਝ ਕਰਨ ਦਾ, ਪੱਲਿਓਂ ਕਰ ਲਓ। ਬਿਲਕੁਲ ਨਹੀਂ, ਇਹ ਤੋਂ ਚੰਗਾ ਤੇ ਮੈਂ ਕਹਿੰਦਾ ਕਿੱਕਰ ਦੀ ਦਾਤਨ ਲਾ ਦਿੰਦੇ ਉੱਥੇ। ਅੱਛਾ ਜੀ। ਬੰਦਾ ਤੋੜਦਾ ਥੋੜਾ ਜੋਰ ਲੱਗਦਾ ਤੇ ਬਾਅਦ ਦਾਤਨ ਡੰਡਾ ਚ ਫਿਰਨ ਦੇ ਕੰਮ ਆਂਦੀ। ਹੁਣ ਲੋਕੀ ਸਿਆਣੇ ਉਹਨਾਂ ਨੇ ਕਿੱਲ ਪੱਟ ਕੇ ਲੈ ਜਾਣੇ ਹੈਗੇ, ਦੀਵਾਰ ਤੇ ਲਾ ਕੇ ਫੋਟੋਆਂ ਟੰਗਣਗੇ। ਇਹ ਵੀ ਗੱਲ ਸਹੀ ਹੈ। ਦੇਖੋ ਨਹੀਂ ਜੇ ਕੁਛ ਨਾ ਕਰ ਪਾਏ, ਲੋਹੇ ਦੇ ਭਾਅ ਵੇਚਣਗੇ, ਪਤੀਸ਼ਾ ਆਊਗਾ। ਹਾਂ ਤਾਇਆ, ਹੁਣ ਮੇਰੀ ਗੱਲ ਸੁਣ ਧਿਆਨ ਦੇ ਨਾਲ। ਧਿਆਨ ਦੇ ਨਾਲ? ਧਿਆਨ ਕਿੱਧਰ ਬੁਲਾਓ ਉਹਨੂੰ। ਨਹੀਂ ਆਈ ਮੀਨ ਟੂ ਸੇ ਕਿ ਮੇਰੀ ਗੱਲ ਵੱਲ ਧਿਆਨ ਦਿੱਤਾ ਜਾਏ। ਹਾਂ ਤੇ ਧਿਆਨ ਨਾਲ ਚਲੋ। ਤਾਇਆ ਉਧਰ ਬਹੁਤ ਰੌਲਾ ਪੈ ਗਿਆ। ਕਿੱਧਰ? ਉਧਰ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਕਹਿੰਦੇ ਵੀ ਕੇਂਦਰੀ ਸਰਕਾਰ ਜਿਹੜੀ ਆ ਉਹਨੇ ਚੁੱਪ-ਚਪੀਤੇ ਦਿੱਲੀ ਸਰਕਾਰ ਦੇ ਜਿਹੜੇ ਅਧਿਕਾਰ ਆ ਉਹ ਖੋ ਕੇ ਉਪ ਰਾਜਪਾਲ ਯਾਨੀ ਐਲਜੀ ਆਫ ਦਿੱਲੀ ਉਹਨਾਂ ਨੂੰ ਦੇ ਦਿੱਤੇ ਨੇ। ਅੱਛਾ। ਹਾਂ, ਤੇ ਕੇਂਦਰ ਸਰਕਾਰ ਨੇ GNCTD ਐਕਟ ਉਹਦੇ ਚ ਤਬਦੀਲੀ ਕਰਕੇ ਦਿੱਲੀ ਚ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਦੇ ਅਧਿਕਾਰਾਂ ਨੂੰ ਘਟਾ ਦਿੱਤਾ। ਜੇ ਹੁਣ ਇੰਨਾ ਫਿਰ ਮਤਲਬ ਪੰਗਾ ਨਹੀਂ ਪੈ ਜਾਏਗਾ? ਪਏਗਾ ਤਾਂ ਸਹੀ ਹੈ ਨਾ। ਇਹ ਮਤਲਬ ਦੇਖੋ ਯਾਰ, ਇਹ ਆਮ ਆਦਮੀ ਪਾਰਟੀ ਨਾਲ ਬਹੁਤ ਮਾਰਾ ਹੁੰਦਾ ਹੈ। ਹਾਂ ਬਿਲਕੁਲ। ਇਹਨਾਂ ਕੋਲ ਪਹਿਲਾਂ ਹੀ 2 ਮਹਿਕਮੇ ਸੀਗੇ, ਹੈਲਥ ਤੇ ਐਜੂਕੇਸ਼ਨ, ਹੈ ਨਾ। ਹੁਣ ਮਾਲਿਕ ਵਿਚਾਰੇ ਉੱਭਰਨਾ ਸ਼ੁਰੂ ਹੋਏ ਸੀਗੇ। ਭਾਵੇਂ ਤਾਂ ਦੇਖ ਬਈ ਜੋ ਵੀ ਹੋ ਰਿਹਾ ਭਲਾ ਬੇਸ਼ੱਕ ਹੋ ਰਿਹਾ, ਪਰ ਸਿਆਸਤ ਵੀ ਤੇ ਨਾਲ ਚੱਲਦੀ ਹੈ ਪੈਰਲਲ। ਉਹ ਤਾਂ ਹੈ ਹੀ ਹੈ। ਮਾੜੇ ਮਾੜੇ ਪਰ ਕੁੱਟਦੇ ਪਏ। ਇੱਕ ਤੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਤੇ ਸਾਡੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਕੁੱਟੇ ਦਾ ਬੈਰ ਹੈਗਾ। ਬਿਲਕੁਲ। ਮੈਂ ਕਹਿੰਦਾ ਪਾਕਿਸਤਾਨ ਚ ਵੀ ਕਿਤੇ ਬੰਬ ਫੁੱਟੇ ਨਾ, ਉਹ ਇੱਕੋ ਗੱਲ ਕਹਿੰਦੇ ਨੇ, ਕੇਜਰੀਵਾਲ ਪਤਾ ਚਵਲ ਬਣ ਜਾ ਪਿਆ। ਪਤਾ ਨਹੀਂ ਕੈਪਟਨ ਸਾਹਿਬ, ਪਤਾ ਨਹੀਂ ਉਹ ਨਾ ਗਰਾਰੀ ਅੜੀ ਹੋਈ ਹੈ। ਲੱਗਦਾ ਮੈਨੂੰ ਕਿਤੇ ਉਹ ਜਿਹੜੀ ਬੇਗਮ ਜੀ ਨਹੀਂ ਹੈਗੇ ਸ਼ਿਮਲਾ ਬੈਠੇ ਆ, ਉਹਨਾਂ ਨੂੰ ਲੱਗਦਾ ਕਿਤੇ ਅੰਕਲ ਨੇ ਕੋਈ ਲਾਈਨ ਮਾਰੀ ਹੋਣੀ ਹੈ, ਕੈਪਟਨ ਸਾਹਿਬ ਗੁੱਸਾ ਕਰ ਗਏ। ਕੋਈ ਏਦਾਂ ਦੀ ਗੱਲ ਨਹੀਂ ਕਰੀ ਦਿੱਤਾ ਆ ਤੇ ਜਿਹੜੇ ਉਹਨਾਂ ਨੇ ਕਰ ਦਿੱਤੀ ਹੈ ਤੇ ਮੈਂ ਤੇ ਬਸ ਐਕਸਪਲੇਨ ਹੀ ਕੀਤੀ। ਤਾਇਆ ਮੇਰੀ ਗੱਲ ਸੁਣ, ਆ ਵੇਖ ਲੈ ਕੀ ਕੁਛ ਹੋ ਰਿਹਾ। ਕਹਿੰਦੇ ਅਖੇ ਵੀ ਜਦੋਂ ਤਾਂ ਮਤਲਬ ਅਸੀਂ ਜੇ ਕੁਛ ਕਹੀਏ ਤਾਂ ਉਹ ਮਾੜੀ ਗੱਲ ਹੈ। ਤੁਸੀਂ ਜੋ ਮਰਜ਼ੀ ਕਹੀ ਜਾਓ ਨਾ ਕਿ ਤੁਹਾਡਾ ਕੁੱਟਾ ਟੋਮੀ ਸਾਡਾ ਕੁੱਟਾ ਕੁੱਟਾ। ਆ ਤਾਇਆ ਮੈਂ ਤੁਹਾਨੂੰ ਦੱਸਾਂ, ਜਿਹੜੀ ਆ ਹੈਗੀ ਆ ਨਾ ਮੈਗੀ ਜੇ ਵਾਲਾ ਵਾਲੀ। ਓ ਅੱਛਾ 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 ਨਾ ਦੁੱਧ ਨਾ ਦਹੀਂ। ਹਾਂ ਮਤਲਬ ਹੱਦ ਹੋ ਗਈ। ਉਹਦੇ ਤਾਂ ਪਤਾ ਨਹੀਂ ਜ਼ੁਬਾਨ ਹੈ ਕੀ ਹੈ। ਉਹਨੂੰ ਪਤਾ ਕੀ ਕਰੋ, ਮੈਂ ਦੱਸਦਾ ਮੈਂ ਉਹਨੂੰ ਨਾ ਖੇਤਾਂ ਚ ਲਿਆ ਕੇ ਨਾ ਖੜਾ ਕਰੋ, ਕਾਂਕੂ ਨਹੀਂ ਆਣਗੇ ਖੇਤ ਚ ਤੇ ਫਸਲ ਖਰਾਬ ਨਹੀਂ ਹੋਏਗੀ। ਤਾਇਆ ਕਿੰਨਾ ਬੋਲਦੀ ਆ ਉਹ। ਦੇਖ ਵੀ ਹੱਦ ਹੁੰਦੀ ਹੈ ਵੀ ਜੇਕਰ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਹ ਅੰਦੋਲਨ ਪਹੁੰਚ ਗਿਆ ਤਾਂ ਫਿਰ ਆਪਾਂ ਮੱਚਦੇ ਕਿਹੜੀ ਗੱਲੋਂ। ਇੱਕ ਚੀਜ਼ ਤੇ ਮੈਂ ਜੱਜ ਕਰ ਲਈ ਸਾਡੇ ਇੰਡੀਅਨਸ ਦੀ, ਖਾਸ ਕਰਕੇ ਸਰਕਾਰ ਦੀ। ਪੰਜਾਬੀ ਐਵੇਂ ਬਦਨਾਮ ਕੀਤੇ ਕਿ ਬਾਹਰ ਦਾ ਸਮਾਨ ਬਹੁਤ ਪਸੰਦ ਹੈ ਇਹਨਾਂ ਨੂੰ, ਹੈ ਨਾ। ਬਾਹਰ ਦੀਆਂ ਗੱਲਾਂ ਬਹੁਤ ਪਸੰਦ ਹੈ। ਸਭ ਤੋਂ ਜ਼ਿਆਦਾ ਰਿਐਕਟ ਸਰਕਾਰ ਕਰਦੀ ਪਈ ਹੈ ਇੰਪੋਰਟਡ ਸਮਾਨ ਤੇ ਇੰਪੋਰਟਡ ਬਿਆਨ ਦੇ ਉੱਤੇ ਵੀ। ਇਹ ਵੀ ਗੱਲ ਸਹੀ ਹੈ। ਨੋਟਿਸ ਕੀਤਾ ਹੈਗਾ? ਦੇਖ ਲੈ, ਜਿੱਦਾਂ ਕਿ ਮੈਂ ਕਹਿੰਦਾ ਵਾ ਸਾਨੂੰ ਤੇ ਦੰਦਾਂ ਚ ਫੇਰ ਵਾਲਾ ਬੁਰਸ਼ ਵੀ ਬਾਹਰ ਦਾ ਪਸੰਦ ਹੈ। ਤੇ ਜੇ ਹੁਣ ਜਿਹੜਾ ਝਾਵਾਂ ਪਿੱਛੇ ਫਿਰਦਾ ਪਿਆ ਉਹਨੂੰ ਵੀ ਬਰਦਾਸ਼ਤ ਕਰੋ ਨਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ ਆ ਕੀ ਸੀ? ਹੁੰਗਾਰਾ ਭਰਿਆ। ਇਹ ਕੈਸਾ ਘਟਿਆ ਹੁੰਗਾਰਾ ਸੀ ਤਾਇਆ? ਨਹੀਂ ਮੇਰਾ ਹੁੰਗਾਰਾ ਘਟਿਆ ਤੇ ਤੇਰਾ ਵਧੀਆ ਹੈ। ਕਿਆ ਕरूं मैं मर जाऊं? है मेरी कोई फीलिंग्स नहीं। मेरी कोई फीलिंग, मेरा कोई ਹੁੰਗਾਰਾ नहीं है। नहीं है पर उधर मीटिंगां हो गईयां। किथे? सुरजीत कुमार जियाणी ਤੇ ਗਰੇਵਾਲ ਸਾਹਿਬ। ਅੱਛਾ ਕੀ ਕਹਿੰਦੇ? ਜਿਨ੍ਹਾਂ ਦਾ ਕਾਫੀ ਨਾਮ ਹੈ ਪੰਜਾਬ 'ਚ ਇਸ ਵੇਲੇ। ਪੰਜਾਬ 'ਚ ਲੋਕ ਲੱਭਦੇ ਫਿਰ ਰਹੇ ਨੇ। ਅੱਛਾ ਰਵਿੰਦਰ ਗਰੇਵਾਲ? ਨਹੀਂ HS ਗਰੇਵਾਲ। ਅੱਛਾ ਰਵਿੰਦਰ ਗਰੇਵਾਲ ਦਾ ਵੀ ਕਾਫੀ ਨਾਮ ਹੈ। ਜਿਹੜੇ ਢਾਬੇ ਤੇ ਨਹੀਂ ਗਏ ਸੀ ਰੋਟੀ ਖਾਣ, ਮੁੜ ਕੇ ਕਹਿੰਦੇ ਲੋਕੀ ਇਕੱਠੇ ਕੁੱਠੇ ਹੋ ਗਏ ਸੀ, ਫਿਰ ਭੱਜ ਕੇ ਗੱਡੀ 'ਚ ਬਹਿ ਗਏ ਸੀ, ਕੁਛ ਇਦਾਂ ਦੀਆਂ ਗੱਲਾਂ। ਅੱਛਾ ਡੋਗੀ ਡਿੰਗ ਦੇ ਸ਼ਿਕਾਰ ਹੋ ਕੇ। ਹਾਂ ਉਹਨਾਂ ਦੀ ਗੱਲ ਕਰੀ। ਕਹਿੰਦੇ ਫਿਰ ਤੋਂ ਉਹਨਾਂ ਨੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ
ਫਿਰ ਤੂੰ ਉਹੀ ਗੱਲਾਂ ਕੀਤੀਆਂ ਨੇ ਜੋ ਪਹਿਲਾਂ ਕਰ ਰਹੇ ਸੀ, ਹਾਲੇ ਤੇ ਕੋਈ ਤਬਦੀਲੀ ਜੀ ਨਹੀਂ ਆਈ। ਹੁਣ ਤੇ ਮੈਂ ਕਹਿੰਦਾ ਪਿਆ ਵਾ ਕਿਸਾਨ ਆਗੂਆਂ ਨੇ ਬੜੀ ਵਧੀਆ ਗੱਲ ਕਹੀ ਹੈ ਨਾ, ਅਸੀਂ ਕੋਈ ਮੀਟਿੰਗ ਕਰਨੀ ਹੈ, ਜੇ ਕਰਨੀ ਹੈ ਗੱਲ ਤੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਆਪ ਅੱਗੇ ਆ। ਬਿਲਕੁਲ ਸਹੀ। ਤੇ ਮੈਨੂੰ ਲੱਗਦਾ ਪਿਆ ਕਿ ਤਾਈਓ ਪੱਡੇਗਾ ਕਿਤੇ ਉਹ ਮਿੱਤਰੋ ਅੰਕਲ ਜਿਵੇਂ ਮਤਲਬ ਕਿ ਫੋਟੋ ਖਿਚਾਉਣ ਦੇ ਚੱਕਰ ਥੱਲੇ ਵੇਖਦੇ ਨਹੀਂ ਹੈਗੇ, ਅਗਰ ਕਿਤੇ ਪੈਰ ਪੂਰ ਮੂੰਹ ਦਾ ਪੈ ਗਿਆ, ਲੱਤ ਤੇ ਕਿੱਲ ਵੱਜ ਗਿਆ, ਸੈਪਟਿਕ ਨਾ ਹੋ ਜਾਏ, ਮੈਂ ਕਿਤੇ ਬਾਲ ਚੋੜ ਨਾ ਹੋ ਜਾਏ, ਫੋੜਾ ਨਾ ਹੋ ਜਾਏ। ਅੱਗੇ ਟਾਈਟਲ ਪਜਾਮੀਆਂ ਪਾਉਂਦੇ ਚਿੱਟੇ ਰੰਗ ਦੀਆਂ, ਲੋਕਾਂ ਨੇ ਕਹਿਣਾ ਮੈਂ ਗੋਡਾ ਚੋਂਦਾ ਪਿਆ। ਇਹ ਵੀ ਗੱਲ ਸਹੀ। ਅੱਛਾ, ਜਿਹੜੀ ਸੱਚ ਮੈਂ ਗੱਲ ਕਰ ਰਹੀ ਸੀ, ਤਾਇਆ ਸੁਰਜੀਤ ਕੁਮਾਰ ਜਿਆਣੀ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ। ਕੀ ਕਿਹਾ? ਉਹਨੇ ਮੈਨੂੰ ਹੈਰਾਨ ਕਰਤਾ। ਮੈਂ ਕਿਹਾ ਤਾਏ ਨੂੰ ਪੁੱਛੂੰਗੀ। ਅੱਛਾ। ਜਿਆਣੀ ਸਾਹਿਬ ਕਹਿੰਦੇ ਵੀ ਦੇਖੋ, ਇੱਕ ਤਾਂ ਗੱਲ ਇਹ ਹੈ, ਖੇਤੀ ਕਾਨੂੰਨਾਂ ਦੀ ਗੱਲ ਨੂੰ ਪੰਜਾਬ ਦੀਆਂ ਅਗਲੀਆਂ ਚੋਣਾਂ ਦੇ ਦੌਰਾਨ ਅਸੀਂ ਆਪਣੇ ਮੈਨੀਫੈਸਟੋ 'ਚ ਦਰਜ ਕਰਾਂਗੇ। ਅੱਛਾ। ਦੂਜੀ ਗੱਲ ਇਹ ਹੈ, ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਬਾਰੇ ਚੋਣਾਂ 'ਚ ਦੱਸਣ ਦਾ ਮੌਕਾ ਦੇਵਾਂਗੇ। ਅੱਛਾ। ਉਸ ਤੋਂ ਬਾਅਦ ਉਹ ਕਹਿੰਦੇ ਵੀ ਦੇਖੋ, ਜਿਹੜੇ ਕਿਸਾਨ ਆ ਨਾ, ਗਲਤ ਇਹੀ ਹੈ, ਸਰਕਾਰ ਨੇ ਤਾਂ ਇੰਨਾ ਵੀ ਕਹਿਤਾ ਵੀ ਅਸੀਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਆ, ਪਰ ਕਿਸਾਨ ਹੀ ਗੱਲ ਕਰਨ ਲਈ ਅੱਗੇ ਨਹੀਂ ਆ ਰਹੇ। ਪਤਾ ਚੱਕਰ ਕੀ ਹੈਗਾ, ਫੋਨ ਕਾਲ ਦੀ ਦੂਰੀ ਨਹੀਂ, ਨੀਅਤ ਦੀ ਦੂਰੀ ਹੈਗੀ ਹੈ। ਤੇ ਜਿਹੜੀ ਨੀਅਤ ਦੀ ਇਨਕਮਿੰਗ ਹੈ ਨਾ ਸਰਕਾਰ ਦੀ, ਉਹ ਬੰਦ ਪਈ ਹੋਈ ਹੈ, ਰਿਚਾਰਜ ਨਹੀਂ ਕਰਵਾਉਂਦੇ ਪਏ। ਨਾਲੇ ਜਿਆਣੀ ਸਾਹਿਬ ਨੂੰ ਮਾੜਾ ਜਿਹਾ ਕੋਈ ਪੁੱਛਣ ਵਾਲਾ ਹੋਵੇ ਕਿ ਕਦੀ ਬਿਨਾਂ ਨੰਬਰ ਦਿੱਤਿਆਂ ਵੀ ਕੋਈ ਫੋਨ ਕਾਲ ਆਉਂਦੀ ਵੇਖੀ ਹੈ? ਇਹਨਾਂ ਨੂੰ ਆਉਂਦੀ ਹੋਈ ਹੈ, ਮਤਲਬ ਗਾਲਾਂ ਗੁਲਾਂ ਦੀ। ਹਾਂ, ਮਤਲਬ ਇੱਕ ਪਾਸੇ ਤਾਂ ਫੋਨ ਕਾਲ ਦੀਆਂ ਗੱਲਾਂ, ਤੇ ਉਸ ਫੋਨ ਕਾਲ ਤੇ ਕਿਸਾਨਾਂ ਦੇ ਵਿੱਚ ਤੁਸੀਂ ਲਾਏ ਬੈਰੀਕੇਡ, ਵਿੱਚ ਲਾਈਆਂ ਤੁਸੀਂ ਕਿੱਲਾਂ ਦੇ ਉੱਤੇ ਅਰਜ਼ ਹੈ। ਹਾਂ, ਕਿੱਲਾਂ ਦੇ ਉੱਤੇ ਮੈਂ ਕੁਛ ਅਰਜ਼ ਕਰ ਰਿਹਾ। ਆਉਣ ਦੇ। ਸਰਕਾਰ ਨੂੰ ਪੈ ਗਈ ਹਿੱਲ, ਹੁਣ ਆਪੇ ਪੱਟੀ ਜਾ ਰਿਹਾ ਕਿੱਲ। ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂਗੀ ਜਾਂ ਨਹੀਂ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂਗੀ ਜਾਂ ਨਹੀਂ। ਮਿੱਤਰੋ ਅੰਕਲ ਮਮਤਾ ਦੀਦੀ ਨੂੰ ਵੀ ਬਹੁਤ ਕਹਿੰਦੇ ਨੇ ਗੱਲ, ਪਰ ਉਹ ਮੈਂ ਮਾਈ ਨਹੀਂ ਮੈਂ ਲਵਾਂਗੇ, ਮਤਲਬ ਉਹ ਨਹੀਂ ਲਿਖੇ ਆ ਰਹੇ ਯਾ। ਬਈ ਤਾਇਆ, ਬਹੁਤ ਅਜੀਬੋ ਗਰੀਬ ਚੀਜ਼ਾਂ ਹੁੰਦੀਆਂ ਨੇ। ਅਜੀਬੋ ਗਰੀਬ ਜਿਵੇਂ ਕਿ ਸੰਬਿਤ ਪਾਤਰਾ ਨੂੰ ਜਾਣਦਾ ਹੈ? ਸੰਬਿਤ ਪਾਤਰਾ, ਸੰਬਿਤ ਪਾਤਰਾ ਜੋ ਕਿ ਲਾਂਟਾਂ ਦੇ ਪਾਤਰ ਨੇ, ਉਹਨਾਂ ਦੀਆਂ ਮੈਂ ਅਕਸਰ ਦੇਖਿਆ ਗਿਆ ਹੈ ਨਾ, ਕਿ ਮਤਲਬ ਕਿ ਉਹ ਜਿਨ੍ਹਾਂ ਨੇ ਉਹ ਵਾਲੀ ਲਾਈਨਾਂ ਵੀ ਦੁਹਰਾਈਆਂ ਸੀਗੀਆਂ ਇੰਟਰਵਿਊ ਦੇ ਵਿੱਚ, ਹੈ ਨਾ, ਕਿ कुकर पे चने चढ़ा दिए, खाली कुकर गैस पे चढ़ा दिया। और वो जो गोपी जो गोपी राशि बहन है, वो अपने देश ਦੇ ਯੁਵਰਾਜ ਹੈਗੇ ਨੇ। ਮੈਨੂੰ ਪਤਾ ਸੰਬਿਤ, ਮੈਨੂੰ ਲੱਗਦਾ ਪਿਆ ਕਿ ਨਾ ਜਿਵੇਂ ਨਾ ਅਸੀਂ ਘਰ ਦੇ ਵਿੱਚ ਬੈਲ ਲਵਾਈ ਹੁੰਦੀ ਹੈ, ਆਪਣਾ ਫੁੱਲ ਵਾਲੀ ਪਾਰਟੀ ਨੇ ਇਹ ਵਾਲੀ ਘੰਟੀ ਰੱਖੀ ਹੋਈ ਹੈ। ਆ ਬਿਲਕੁਲ ਸਹੀ ਗੱਲ ਹੈ, ਔਰ ਇਹ ਘੰਟੀ ਵੱਜਦੀ ਰਹਿੰਦੀ ਹੈ। ਪਤਾ ਕਿਹੜੀ ਘੰਟੀ ਹੈ? ਜਿਹਨੂੰ ਨਾ ਉਹ ਘੰਟੀ ਹੈ ਜਿਹੜੀ ਉਹ ਪਾਣੀ ਦੀ ਟੈਂਕੀ ਵਾਸਤੇ ਲਾਈ ਹੁੰਦੀ ਹੈ, ਤੇ ਪਾਣੀ ਦੀ ਟੈਂਕੀ ਭਰ ਗਈ ਹੈ, ਮੋਟਰ ਬੰਦ ਕਰ ਲੈ। ਕਿ ਇਹ ਵੀ ਅੱਗੋਂ ਐਸੇ ਕਰਕੇ ਰੱਖਿਆ ਹੋਇਆ ਹੈ ਕਿ ਸਰਕਾਰ ਦੀ ਬੋਲਤੀ ਬੰਦ ਹੋ ਗਈ ਹੈ, ਕਿਰਪਾ ਆਪ ਆਪਣੀ ਵੀ ਬੰਦ ਕਰ ਲੈ। ਬਿਲਕੁਲ ਸਹੀ। ਔਰ ਹੁਣ ਇਹਨਾਂ ਨੇ ਇੱਕ ਬਿਆਨ ਦਿੱਤਾ ਜਿਹੜਾ ਸੁਰਖੀਆਂ ਦੇ ਵਿੱਚ ਹੈ, ਕਹਿੰਦੇ ਰਿਹਾਨਾ ਨਾ ਤਾਂ ਉਹਨੇ ਕਦੀ ਖੇਤੀ ਕੀਤੀ, ਨਾ ਰਾਹੁਲ ਨੇ ਕਦੀ ਕੀਤੀ, ਗੱਲਾਂ ਖੇਤੀ ਕਾਨੂੰਨ ਦੀਆਂ ਕਰਦੇ ਨੇ। ਤੇ ਮੈਂ ਕਹਿਣਾ ਪਿਆ ਵਾਂ, ਕੀ ਕਹਿੰਦੇ ਨੇ 2.5 ਫੁੱਟ ਖੈਰਾ ਖੱਡਾ ਖੋਦ ਕੇ ਵਿਛਾਉਂਦਾ ਰਿਹਾ ਨਾ ਆਪ ਤੇ ਸੰਬਿਤ ਪਾਤਰਾ। ਮੈਂ ਕਹਿੰਦਾ ਮੈਂ ਇਹਨਾਂ ਦੀ ਹੱਲਾਂ ਦੀ ਫੈਕਟਰੀ ਰਹੀ ਹੈ, ਵੀ ਮੱਕੀ ਬੀਜ ਕੇ ਤਾਂ ਸਾਰੇ ਦੇਸ਼ ਨੂੰ ਐਕਸਪੋਰਟ ਇੰਪੋਰਟ ਕਰਦੇ ਰਹੇ। ਬਹੁਤ ਕੁਝ ਹੋਇਆ। ਮੈਨੂੰ ਲੱਗਦਾ ਪਿਆ ਵਾ ਖੇਤਾਂ ਜਿਹੜੇ ਸੱਪ ਆਂਦੇ ਛਿੜੀਆਂ ਇਹੀ ਮਾਰ ਵੱਢਦੇ ਰਹੇ ਉਹਦੀਆਂ ਫੜ ਕੇ। ਹੋ ਸਕਦਾ ਹੈ ਨਾ, ਪਰ ਭੁੱਲ ਗਏ ਨੇ ਕਿ ਇਹ ਸੱਪ ਆਪ ਨਹੀਂ ਹੈ, they are snakes. They can come to our house, we'll give them poison. Yeah. हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। ਸੰਬਿਤ ਪਾਤਰਾ ਜਿਹੜਾ ਹੈਗਾ ਨਾ, ਪਤਰੀ ਵਰਗਾ ਮੂੰਹ ਇਹਦਾ, ਜਿਹੜੀ ਲੋਹੇ ਦੀ ਹੁੰਦੀ ਹੈ, ਜਿਹਦੇ ਉੱਤੇ ਪੱਟੀ ਰੱਖ ਕੇ ਆਪਾਂ ਦੀਵਾਰ ਤੇ ਫੇਰੀਦੀ ਹੈ ਨਾ, ਪਤਰੀ ਹੈ ਨਾ, ਰੇਕਮਾਰ ਵਰਗਾ ਇਹਦਾ ਮੂੰਹ ਹੈ, ਗੱਲਾਂ ਕਰਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਰੇ ਚਵਲ ਇੱਕੋ ਹੀ ਪਾਰਟੀ 'ਚ ਇਕੱਠੇ ਹੋਏ ਪਏ। ਪਤਾ ਨਹੀਂ ਤਾਇਆ ਇੰਨੀ ਕਰਦੇ ਭੁੱਲ ਤੇ ਚੋਣ ਨਿਸ਼ਾਨ ਹੈ ਫੁੱਲ। ਹਾਂ ਦੇਖੋ ਗੱਲ ਇਹ ਖਿਲਾਰੇ ਨੇ ਗੁੱਲ। ਚੱਲ ਕੋਈ ਨਹੀਂ ਤਾਇਆ, ਭਾਵੁਕ ਕਿਉਂ ਹੋ ਜਾਂਦਾ? ਜਗ੍ਹਾ ਜਮਾ ਹੀ ਜਾਂਦੇ ਆ ਡੁੱਲ। ਹਾਂ ਬਿਲਕੁਲ ਸਹੀ। ਤੇ ਇਹ ਵਾਲਾ ਬਟਨ ਦੱਬ ਕੇ ਅਸੀਂ ਕੱਟੀਏ ਭੁੱਲ। ਇਹ ਵੀ ਗੱਲ ਸਹੀ ਹੈ। ਹੁਣ ਇਸੇ ਲਈ ਤਾਂ ਬੇਨਤੀ ਕੀਤੀ ਜਾ ਰਹੀ ਹੈ ਕਿ ਲੋਕ ਸੋਚ ਸਮਝ ਕੇ ਬਟਨ ਨੱਪਣ। ਤੇ ਤੈਨੂੰ ਮੈਂ ਇੱਕ ਹੋਰ ਗੱਲ ਦੱਸਾਂ। ਹਾਂ, ਡੈਮੋਕ੍ਰੇਸੀ ਇੰਡੈਕਸ ਦੀ ਰਿਪੋਰਟ ਆ ਗਈ ਹੈ। ਕੀ ਕਹਿੰਦੀ ਆ ਉਹ? ਸੁਣ ਕੇ ਹੈਰਾਨ ਰਹਿ ਜਾਏਗੀ, ਪਰੇਸ਼ਾਨ ਵੀ ਹੋਊਂਗੀ। ਦੱਸ ਹੁਣੇ ਦੱਸਾਂ ਕਿ ਗਾਣੇ ਤੋਂ ਬਾਅਦ ਦੱਸਾਂ? ਡੈਮੋਕ੍ਰੇਸੀ ਇੰਡੈਕਸ ਦੇ ਅਕੋਰਡਿੰਗ ਜਿਹੜਾ ਇੰਡੀਆ ਹੈਗਾ, ਜਿਹੜਾ ਕਦੇ ਡੈਮੋਕ੍ਰੇਸੀ ਦੇ ਦੂਜੇ ਨੰਬਰ ਤੇ ਆਂਦਾ ਸੀਗਾ, ਹੁਣ ਉਹ 53ਵੇਂ ਨੰਬਰ ਤੇ ਆ ਗਿਆ। ਪਾਕਿਸਤਾਨ ਵੀ ਬਹੁਤ ਪਿੱਛੇ ਹੈ, 105ਵੇਂ ਨੰਬਰ ਤੇ ਸ਼ਾਇਦ। ਮੈਂ ਬੇਟਾ ਪੜਿਆ ਨਹੀਂ ਹੈ, ਲੇਕਿਨ ਇੰਡੀਆ ਦਾ ਮੈਂ ਖਾਸ ਕਰਕੇ ਪੜਿਆ। ਓਹੋ, ਦੂਜੇ ਨੰਬਰ ਤੋਂ 53ਵੇਂ ਨੰਬਰ ਤੇ ਆ ਗਿਆ। ਹੁਣ ਦੱਸੋ, ਮੈਨੂੰ ਪਤਾ ਨਹੀਂ ਕਿਉਂ ਫੀਲ ਆਂਦੀ ਪਈ ਹੈ ਕਿ ਮੈਂ ਗੱਲ ਨਾਰਥ ਕੋਰੀਆ ਦੀ ਕਰ ਰਿਹਾ।
ਹੈ ਤਾਨਾਸ਼ਾਹੀ ਤਾਂ ਉੱਥੇ ਹੀ ਹੈਗੀ ਹੈ। ਤੈਨੂੰ ਤਾਰ ਕੀ ਜੇ ਬਿੱਲੋ ਪਿਆਰ ਨੀ ਜਿੱਦਾਂ ਤੂੰ ਸਰਕਾਰ ਦੀਆਂ ਗੱਲਾਂ ਦੱਸੀਆਂ ਨੇ ਆਪਣੇ ਆਪ ਤੇ ਬਿਮਾਰੀ ਹੈ। ਇਹ ਕੈਂਸਰ ਦੀ ਬਿਮਾਰੀ ਹੈ ਜਿਹੜੀ ਲੋਕਾਂ ਨੂੰ ਨਾ ਸਮਝੇ। ਤੇ ਕੈਂਸਰ ਤੋਂ ਯਾਦ ਆਇਆ ਅੱਜ ਹੈਗਾ ਜੀ ਵਰਲਡ ਕੈਂਸਰ ਡੇ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਗੱਲ ਦੱਸਾਂ ਕਿ ਦੇਖੋ ਜੀ ਬਹੁਤ ਸਾਰੇ ਸਿੰਪਟਮਸ ਸਾਡੀ ਬੋਡੀ ਨੂੰ ਮਿਲਦੇ ਆ। ਜਿੱਦਾਂ ਕਿ ਮੈਂ ਪੜ੍ਹਿਆ ਇਸੇ ਬਾਰੇ ਐਜ਼ ਅ ਡਾਕਟਰ, ਜਿਵੇਂ ਕਿ ਮੈਂ MBBS ਵੀ ਕੀਤੀ ਹੈ। ਚਲੋ ਹੈ ਨਾ। ਤੇ ਮੈਂ ਸਿੰਪਟਮ ਸਹੀ ਦੱਸੂਗਾ, ਜਿਵੇਂ ਕਿ ਐਵੇਂ ਮੂੰਹ ਚ ਛਾਲੇ ਪਈ ਜਾਣਾ, ਬੇਫਾਲਤੂ ਵੇਟ ਲੋਸ ਹੋਣਾ, ਹੈ ਨਾ, ਤੇ ਬਹੁਤ ਸਾਰੀਆਂ ਅਜੀਬ ਹਰਕਤਾਂ ਹੋਣੀਆਂ, ਬਲੱਡ ਵੋਮਿਟਸ ਆਣੀਆਂ। ਜੇ ਤੁਹਾਡੇ ਸਰੀਰ ਨੂੰ ਕੁਝ ਅਚਨਚੇਤ ਦਿੱਕਤਾਂ ਆ ਰਹੀਆਂ ਨੇ, ਤੁਸੀਂ ਉਸ ਨੂੰ ਕਦੇ ਇਗਨੋਰ ਨਾ ਕਰੋ। ਇਸ ਵਰਲਡ ਕੈਂਸਰ ਡੇ ਤੇ ਡਾਕਟਰ ਤਾਇਆ ਦੀ ਸਲਾਹ ਇਹੀ ਹੈਗੀ ਹੈ, ਜਾ ਕੇ ਡਾਕਟਰ ਨਾਲ ਕੰਸਲਟ ਕਰੋ, ਕੰਸਲਟੇਸ਼ਨ ਲਓ, ਕਿਉਂਕਿ ਸ਼ੁਰੂਆਤੀ ਤੌਰ ਤੇ ਕੈਂਸਰ ਨੂੰ ਡਿਟੈਕਟ ਕਰਕੇ ਉਹਨੂੰ ਖਤਮ ਕੀਤਾ ਜਾ ਸਕਦਾ। ਜੇ ਨਾ ਕਰੋਗੇ ਤਾਂ ਉਹ ਕੈਂਸਰ ਮੌਜੂਦਾ ਸਰਕਾਰ ਵਰਗਾ ਹੋ ਜਾਏਗਾ, ਬੇੜਾ ਗਰਕ ਕਰ ਦੇਗਾ। ਵਰਲਡ ਕੈਂਸਰ ਡੇ ਤੇ ਆਪ ਦਾ ਖਿਆਲ ਰੱਖੋ। ਤਾਏ ਵੱਲੋਂ ਜਨਹਿਤ ਵਿੱਚ ਜਾਰੀ। ਵਾਹ ਤਾਇਆ, ਛਾ ਗਿਆ ਸੱਚੀ। ਮੈਂ ਤੈਨੂੰ ਪਤਾ ਮੈਂ 8 ਸਾਲ ਦੀ ਪੜ੍ਹਾਈ ਕੀਤੀ ਹੈ MBBS। 8 ਸਾਲ ਦੀ? ਹਾਂ ਨਹੀਂ, ਮੈਂ ਦੱਸਦਾ ਪਿਆ ਨਾ, ਮੈਂ ਸਪੈਸ਼ਲ ਕੀਤੀ ਥੋੜੀ। ਚੱਲ ਕੋਈ ਗੱਲ ਨਹੀਂ, ਇਹ ਕਿਸੇ ਹੋਰ ਦਿਨ ਆਪਾਂ ਵਿਚਾਰ ਕਰਾਂਗੇ। ਹੁਣ ਤੂੰ ਸਿਆਣੀ ਗੱਲ ਕੀਤੀ ਆ, ਉਸੇ ਗੱਲ ਤੇ ਰਹੀ ਆਪਾਂ। ਮੈਂ ਬਹੁਤ ਸਿਆਣਾ ਮੈਂ। ਹਾਂ। ਵੈਲਕਮ ਬੈਕ ਟੂ ਹਾਸ਼ਾ ਚਾਰੇ ਪਾਸ਼ੇ 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 ਬੁਰਾ 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 ਬੁਰਾ। ਤੇਰੀ ਬੁਰਾ ਨਾ ਬੁਰਾ ਲੱਗ ਰਿਹਾ ਜ਼ਿਆਦਾ। ਨਹੀਂ ਬੁਰਾ ਬੁਰਾ। ਇਹ ਪਤਾ ਕੀ ਹੁੰਦਾ ਹੈਗਾ, ਦੇਖੋ ਇਹ ਨਾ ਕੁਝ ਇੰਟਰਨੈਸ਼ਨਲ ਐਕਸੈਂਟ ਹੁੰਦੇ ਆ। ਹੁਣ ਤੁਸੀਂ ਇੱਥੋਂ ਆਏ ਹੋ ਇੰਡੀਆ ਤੋਂ, ਮੈਨੂੰ ਪਤਾ ਹੈ ਕੁਝ ਤੁਸੀਂ ਆਏ ਵੀ ਕੱਚਿਆਂ ਚ। ਤਾਇਆ ਯੂ ਆਰ ਟੂ ਮੱਚ। ਨਹੀਂ ਟੂ ਮੱਚ ਤੇ ਮੈਂ ਹੈਗਾ। ਹੁਣ ਦੇਖੋ ਤੁਸੀਂ ਆਏ ਹੋ, ਇੱਕ ਤੁਸੀਂ ਬਰਲਿਨ ਦੀ ਕੰਧ ਦੇ ਕੋਲੋਂ ਨਿਕਲ ਕੇ। ਬਰਲਿਨ ਦੀ ਕਿਹੜੀ ਕੰਧ ਹੈ? ਕਿਹੜੀ ਕੰਧ ਦੇ ਕੋਲੋਂ? ਢਾਟੀ ਗਈ ਸੀ ਨਾ ਪਿੱਛੇ। ਤਾਇਆ ਐਕਸਕਿਊਜ਼ ਮੀ, ਮੈਂ ਕੋਈ ਕੰਧ ਕੁੰਧ ਦੇ ਕੋਲੋਂ ਨਹੀਂ ਆਈ। ਮੈਂ ਦੇਖੋ ਟੱਪਿਆ ਵੀ ਨਹੀਂ ਜਾਣਾ ਕੰਧ ਦਾ, ਮੈਨੂੰ ਪਤਾ ਤੇਰਾ ਤੇ ਪੈਰ ਫਸ ਜਾਣਾ। ਲੀਗਲ ਤਰੀਕੇ ਨਾਲ ਮੈਂ ਜੱਜਦਾ ਹੈਗਾ ਮੈਕਸੀਕੋ ਦੀ ਕੰਧ ਦੇ ਕੋਲ ਖੜ ਕੇ ਨਾ ਰੋ ਕੇ ਆਈ ਹੈਗੀ। ਉੱਥੇ ਫੌਜ ਖੜੀ ਸੀ ਕਿ ਰੋਣ ਲੱਗ ਗਈ। ਕਹਿੰਦੀ ਮੇਰਾ ਨਿਆਣਾ ਦੌੜ ਗਿਆ ਉੱਧਰ, ਹਜੇ ਵਿਆਹ ਵੀ ਨਹੀਂ ਹੋਇਆ, ਜਾਂ ਗੱਲਾਂ ਮਾਰਦੀ ਹੈ। ਉਹਨਾਂ ਨੇ ਵੀ ਤਰਸ ਖਾ ਲਿਆ ਕਿ ਚਲੋ ਮਿਲ ਕੇ ਹੋਏਗਾ ਨਿਆਣਾ, ਹੈ ਨਾ। ਉਹ ਸਾਹਮਣੇ ਭਾਲੂ ਦੌੜਿਆ ਜਾਂਦਾ ਪਿਆ ਸੀਗਾ, ਉਹਨੂੰ ਕਹਿੰਦੀ ਨਿਆਣਾ ਜਾ ਰਿਹਾ ਮੇਰਾ। ਇਹਨਾਂ ਨੇ ਮਗਰ ਘਲਤਾ ਉਹਨੂੰ। ਉਹ ਐਸਾ ਭਾਲੂ ਫੜਨ ਗਈ, ਇਹਨੂੰ ਲੱਭਦੇ ਪਏ ਨੇ। ਘੱਟ ਬੋਲਿਆ ਗੱਲ। ਚੱਲ ਚਲੀਏ। ਤੇ ਹੱਸੀ ਪਤਾ ਕਿਉਂ ਮੈਂ ਸੱਚ ਬੋਲਿਆ? ਅੱਛਾ ਚਲੀਏ ਹੁਣ। ਤੇ ਮੈਂ ਇਹਨੂੰ ਸਿਟੀਜ਼ਨਸ਼ਿਪ ਦਿਵਾਉਣ ਦੀ ਫਿਰਾਕ ਚ ਹੈਗਾ ਵਾ। ਚਲੋ ਕੁੜੀ ਨੂੰ ਪੱਕਾ ਕਰਾ ਦਈਏ। ਐਜ ਮਤਲਬ ਕਿ ਬਾਈਡਨ ਸਾਹਿਬ ਮੇਰੇ ਕਹਿਣੇ ਤੋਂ ਬਾਹਰ ਨਹੀਂ ਹੈਗੇ। ਚਲੋ ਇਹ ਮੈਂ ਆਪਣੀ ਗੱਲ ਕੱਲ ਦੱਸਾਂਗਾ। ਤਦ ਤੱਕ ਤੁਸੀਂ ਆਪ ਦਾ ਖਿਆਲ ਰੱਖੋ ਤੇ ਚੰਗੀ ਖਬਰਾਂ ਸੁਣੋ, ਚੰਗੀਆਂ ਗੱਲਾਂ ਨੂੰ ਸਪਰੈਡ ਕਰੋ, ਰਿਊਮਰਸ ਨੂੰ ਸਪਰੈਡ ਨਾ ਕਰੋ, ਨਹੀਂ ਤੇ ਤਾਇਆ ਨਾਰਾਜ਼ ਹੋ ਜਾਊਗਾ। ਚੰਗਾ, ਮਿਲਦੇ ਆ ਕੱਲ। ਮਿਸ਼ਮੀ ਬਾਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।